ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਕੁਝ ਦਿਨ ਪਹਿਲਾਂ ਹੀ ਆਪਾਂ ਗੱਲ ਕਰ ਰਹੇ ਸੀਗੇ ਵੀ ਪਹਿਲੇ ਹਫ਼ਤੇ ਦੇ ਵਿੱਚ ਨਵਜੋਤ ਸਿੱਧੂ ਬਾਹਰ ਆ ਸਕਦੇ ਆ। ਉਸ ਦੀ ਤਾਂ ਹੁਣ ਸਰਕਾਰ ਨੇ ਵੀ ਪੁਸ਼ਟੀ ਕਰਤੀ ਆ। ਨਵਜੋਤ ਸਿੱਧੂ ਬਾਹਰ ਤੇ ਪੰਜਾਬ ਦੀ ਸਿਆਸਤ 'ਚ ਨਵਾਂ ਭੁਚਾਲ। ਬਿਲਕੁਲ ਜੀ, ਆਪਾਂ 2 ਦਿਨ ਪਹਿਲਾਂ ਹੀ ਇਸ ਖਬਰ ਤੇ ਚਰਚਾ ਕੀਤੀ ਸੀ। ਉਸ ਸਮੇਂ ਮੀਡੀਆ 'ਚ ਇਹਦਾ ਕਿਤੇ ਜ਼ਿਕਰ ਵੀ ਨਹੀਂ ਸੀਗਾ ਜੀ। ਆਪਾਂ ਉਸ ਸਮੇਂ ਹੀ ਗੱਲ ਕਰ ਰਹੇ ਸੀ ਕਿ 2 ਤਰੀਕ 3 ਤਰੀਕ ਜਾਂ 3 ਤਾਂ 4 ਤਾਂ ਸੰਭਾਵਨਾ ਪੱਕੀ ਹੋ ਹੈ ਕਿ ਉਹਨਾਂ ਦੇ ਜਿਹੜੇ 42 ਤੋਂ 45 ਦਿਨ ਬਣਦੇ ਨੇ ਉਸ ਵੱਲ ਜੇਕਰ ਘਟਾ ਕੇ ਦੇਖੋ ਤਾਂ ਉਹ 3 ਜਾਂ 4 ਤਰੀਕ ਦੇ ਅਪ੍ਰੈਲ ਦੇ ਨੇੜੇ ਤੇੜੇ ਬਾਹਰ ਆ ਸਕਦੇ ਨੇ। ਤੇ ਹੁਣ ਉਹ ਗਿਣਤੀ ਮਿਣਤੀ ਜਦੋਂ ਕੀਤੀ, ਕਹਿੰਦੇ ਉਹਨਾਂ ਦੀਆਂ ਛੁੱਟੀਆਂ ਦੇ ਨਾਲ ਨਾਲ ਕੁਝ ਸਰਕਾਰੀ ਛੁੱਟੀਆਂ ਵੀ ਹੁੰਦੀਆਂ ਨੇ ਔਰ 3 ਤੋਂ 4 ਦਿਨ ਬੰਦੇ ਨੂੰ ਇਸ ਮੌਕੇ ਰਿਲੀਵ ਮਿਲ ਜਾਂਦਾ। ਜਿਹੜਾ ਬੰਦੇ ਨੇ ਕੋਈ ਛੁੱਟੀ ਨਾ ਲਈ ਹੋਵੇ, ਜਿਹੜਾ ਅੰਦਰ ਆਚਰਣ ਠੀਕ ਹੋਵੇ, ਉਹਨੂੰ ਫਿਰ ਉਹ ਵੀ 3 ਦਿਨਾਂ ਦੀ ਛੂਟ ਹੋਰ ਮਿਲ ਜਾਂਦੀ ਹੈ। ਇਸ ਹਵਾਲੇ ਨਾਲ ਉਹ 2-3 ਦਿਨ ਹੋਰ ਘਟ ਗਏ ਉਹਨਾਂ ਦੇ। ਤੇ ਆਪਾਂ ਜਿਹੜਾ ਜੋੜ ਘਟਾ ਲਾਇਆ ਸੀ ਉਹ ਫਿਰ ਉਹਦੇ ਨਾਲ 2 ਦਿਨ ਘੱਟ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਕਿ ਅੱਜ 1 ਅਪ੍ਰੈਲ ਨੂੰ ਨਵਜੋਤ ਸਿੰਘ ਸਿੱਧੂ ਜੇਲ੍ਹ ਚੋਂ ਬਾਹਰ ਹੋਣਗੇ, ਜੇਕਰ ਕਾਗਜ਼ੀ ਕਾਰਵਾਈ ਸਾਰਾ ਕੁਝ ਪੂਰਾ ਹੋ ਜਾਂਦਾ। ਉਹਨਾਂ ਦੇ ਖੁਦ ਦੇ ਟਵਿੱਟਰ ਹੈਂਡਲ ਤੇ ਇਹ ਸੁਨੇਹਾ ਆਇਆ। ਉਹਨਾਂ ਦੇ ਸਮਰਥਕਾਂ ਵੱਲੋਂ ਹੋਰਡਿੰਗ ਛਪਾਏ ਗਏ, ਲਵਾਏ ਗਏ, ਬੋਰਡ ਬਣਾ ਲਏ, ਹਾਰ ਖਰੀਦ ਲਏ, ਲੱਡੂ ਖਰੀਦ ਲਏ, ਗੱਡੀਆਂ ਅੰਮ੍ਰਿਤਸਰ ਤੋਂ ਤੁਰ ਪਈਆਂ ਨੇ ਪਟਿਆਲੇ ਦੇ ਲਈ। ਕਈ ਰਾਤ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ, ਕਈ ਸਵੇਰੇ ਅੱਜ ਕਾਫਲਾ ਲੈ ਕੇ ਆ ਰਹੇ ਨੇ। ਪਟਿਆਲੇ ਦੇ ਵਿੱਚ ਢੋਲੀ ਬੁੱਕ ਕਰਾਏ ਗਏ ਨੇ। ਉਹ ਸਾਰੀ ਤਿਆਰੀਆਂ ਕਰਨੀਆਂ ਗਈਆਂ ਨੇ ਤੇ ਇਹਦੇ ਤਿਆਰੀ ਦੇ ਬਾਵਜੂਦ ਹੀ ਸਮਰਥਕਾਂ ਦੀ ਵੱਡੀ ਗਿਣਤੀ ਆ ਰਹੀ ਹੈ, ਕਾਂਗਰਸੀ ਵਰਕਰਾਂ ਦੀ ਵੱਡੀ ਗਿਣਤੀ ਆ ਰਹੀ ਹੈ, ਪਰ ਕਾਂਗਰਸ ਲੀਡਰਸ਼ਿਪ ਸ਼ਾਇਦ ਨਾ ਪਹੁੰਚ ਪਾਵੇ। ਅੱਛਾ, ਖਾਸ ਕਰਕੇ ਪ੍ਰਧਾਨਤਾ ਨਹੀਂ ਪਹੁੰਚ ਰਹੇ ਰਾਜਾ ਵੜਿੰਗ, ਜਿੰਨੀ ਹੁਣ ਤੱਕ ਜਾਣਕਾਰੀ ਹੈ। ਹਾਂ, ਭਲਕ ਤੱਕ ਘੰਟੇ 2 ਘੰਟੇ ਤੱਕ ਕੋਈ ਸੁਨੇਹਾ ਆ ਜਾਵੇ ਸੋਨੀਆ ਦਾ, ਰਾਹੁਲ ਦਾ, ਪ੍ਰਿयंका ਦਾ, ਉਹਨਾਂ ਨੂੰ ਕਿ ਜਾਣਾ ਹੀ ਪੈਣਾ। ਜਿਵੇਂ ਪਹਿਲਾਂ ਇੱਕ ਵਾਰ ਲਾਤਾ ਸੀ ਪ੍ਰਿयंका ਗਾਂਧੀ ਵੱਲੋਂ ਸੁਨੇਹਾ ਕਿ ਸਾਰੀ ਲੀਡਰਸ਼ਿਪ ਖੜੀ ਹੋਣੀ ਚਾਹੀਦੀ ਹੈ ਬਾਹਰ। ਸੋ ਅਜੇ ਤੱਕ ਇਹ ਪਤਾ ਲੱਗ ਰਿਹਾ ਕਿ ਰਾਜਾ ਵੜਿੰਗ ਨੇ ਤਾਂ ਕਹਿਤਾ ਜੀ ਮੇਰਾ ਸ਼ਡਿਊਲ ਤੈਅ ਆ, ਮੈਂ ਤਾਂ ਆਪਣੇ ਪ੍ਰੋਗਰਾਮਾਂ ਤੇ ਜਾਣਾ, ਪਰ ਉਹਨਾਂ ਦਾ ਸਵਾਗਤ ਹੈ। ਜਿਵੇਂ ਭਾਰਤ ਭੂਸ਼ਣ ਬਾਹਰ ਆਏ ਸੀ, ਅਸੀਂ ਕਿਹੜਾ ਉਹਦੇ ਸਵਾਗਤ ਲਈ ਗਏ ਸੀ। ਭਾਈ ਭਾਰਤ ਭੂਸ਼ਣ ਹੋਰ ਤਰ੍ਹਾਂ ਦੇ ਮਾਮਲੇ 'ਚ ਸੀ। ਨਵਜੋਤ ਸਿੱਧੂ ਕਿਸੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਹੀਂ ਅੰਦਰ ਗਿਆ ਹੋਇਆ, ਉਹ ਕਿਸੇ ਘੁਟਾਲੇ 'ਚ ਨਹੀਂ ਅੰਦਰ ਗਿਆ ਹੋਇਆ। ਤੇ ਇਸ ਲਈ ਇਹ ਇੱਕ ਪਹਿਲੂ ਹੈ। ਤੇ ਇਸੇ ਤੋਂ ਸਵਾਲ ਖੜਾ ਹੁੰਦਾ ਕਿ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਰਾਜਨੀਤਿਕ ਭੁਚਾਲ ਆਏਗਾ ਨਵਜੋਤ ਸਿੱਧੂ ਦੇ ਆਉਣ ਨਾਲ? ਹੁਣ ਅੱਜ ਆ ਜਾਣ, ਸਵੇਰ ਨੂੰ ਆ ਜਾਣ, ਇਹ ਵੱਖਰੀ ਗੱਲ ਹੈ। ਆਉਣਾ ਤੈਅ ਆ ਹੁਣ ਬਾਹਰ। ਤੇ ਬਾਹਰ ਆਉਣ ਤੋਂ ਬਾਅਦ ਕਿਹੜਾ ਰੁਖ ਅਖਤਿਆਰ ਕਰਦੇ ਨੇ? ਵੈਸੇ ਤਾਂ ਜਿਹੜਾ ਤੈਅ ਸ਼ਡਿਊਲ ਹੈ ਉਹ 3 ਚੀਜ਼ਾਂ ਨੇ ਕਿ ਉਹਨਾਂ ਨੇ ਦੁੱਖ ਨਿਵਾਰਨ ਸਾਹਿਬ ਜਾਣਾ, ਉਹਨਾਂ ਨੇ ਕਾਲੀ ਮਾਤਾ ਦੇ ਮੰਦਿਰ ਜਾਣਾ, ਉਹਨਾਂ ਨੇ ਆਪਣੇ ਘਰੇ ਧਰਮ ਪਤਨੀ ਕੋਲ ਪਹੁੰਚਣਾ, ਜਿਹੜੀ ਕੱਲ ਹੀ 2 ਦਿਨ ਪਹਿਲਾਂ ਹੀ ਬੁੱਧਵਾਰ ਨੂੰ ਹੀ ਘਰੇ ਆਏ ਨੇ। ਡੇਰਾਬੱਸੀ ਆਪਰੇਸ਼ਨ ਕਰਾਇਆ ਉਹਨਾਂ ਨੇ, ਦੂਜੇ ਦਰਜੇ ਦਾ ਉਹਨਾਂ ਨੂੰ ਜਿਹੜਾ ਮਤਲਬ ਦੂਜੀ ਸਟੇਜ ਵਾਲਾ ਜਿਹੜਾ ਕੈਂਸਰ ਸੀਗਾ, ਸੋ ਉਹਦਾ ਆਪਰੇਸ਼ਨ ਕਰਾ ਕੇ ਹਟੇ। ਇਸ ਲਈ ਉਹਨਾਂ ਨੂੰ ਕੋਲ ਸਭ ਤੋਂ ਪਹਿਲਾਂ ਉਹਨਾਂ ਨੇ ਪਹੁੰਚਣਾ। ਸੋ ਆਹ ਸ਼ਡਿਊਲ ਤੈਅ ਹੈ। ਉਸ ਤੋਂ ਬਾਅਦ ਸੱਚਖੰਡ ਦੇ ਦਰਬਾਰ ਸਾਹਿਬ ਕੱਲ ਨੂੰ ਪਰਸੋਂ ਜਿਸ ਦਿਨ ਵੀ ਉਹਨਾਂ ਦਾ ਤੈਅ ਹੋਗਾ ਪ੍ਰੋਗਰਾਮ ਬਣਾ ਕੇ, ਉਹ ਵੱਡੇ ਕਾਫਲੇ ਦੇ ਰੂਪ 'ਚ ਉੱਥੇ ਜਾਣਾ ਉਹਨਾਂ ਨੇ, ਦੁਰਗਿਆਣਾ ਮੰਦਿਰ ਜਾਣਾ। ਸੋ ਉਹ ਸਾਰਾ ਲਗਭਗ ਤੈਅ ਹੈ ਰੂਪ ਰੇਖਾ। ਪਰ ਉਹ ਤੋਂ ਬਾਅਦ ਫਿਰ ਸਿਆਸੀ ਮੈਦਾਨ 'ਚ ਕਿਵੇਂ ਉਤਰਨਾ ਨਵਜੋਤ ਸਿੱਧੂ ਨੇ, ਇਹ ਲੋਕਾਂ ਦੇ ਮਨਾਂ 'ਚ ਸਵਾਲ। ਕੀ ਉਹ ਕਾਂਗਰਸ ਵੱਲੋਂ ਹੀ ਉਤਰਨਗੇ? ਕੀ ਉਹ ਕਿਸੇ ਹੋਰ ਪਾਰਟੀ ਦਾ ਰੁਖ ਕਰਨਗੇ? ਕੀ ਉਹ ਆਪਣੇ ਆਪ ਹੀ ਤੁਰਨਗੇ? ਨਵਜੋਤ ਸਿੱਧੂ ਹੀ ਤੁਰੇਗਾ? ਇਹ ਆਪਣੇ ਆਪ ਸਵਾਲ ਖੜਾ। ਪਹਿਲਾ ਸਵਾਲ ਇਹ ਖੜਾ। ਦੂਜਾ ਸਵਾਲ ਇਹ ਖੜਾ ਕਿ ਜਲੰਧਰ ਦੀ ਜਿਮਨੀ ਚੋਣ, ਕਾਂਗਰਸ ਨੂੰ ਇਹ ਲੱਗ ਰਿਹਾ ਕਿ ਜੇ ਨਵਜੋਤ ਸਿੱਧੂ ਆ ਗਿਆ, ਲੈ ਵੀ ਸਾਡੀ ਗੱਡੀ ਤਰ ਜੂਗੀ। ਦੂਜੇ ਪਾਸੇ ਕਾਂਗਰਸੀਆਂ ਨੂੰ ਇਹ ਵੀ ਲੱਗਦਾ ਕਿ ਨਵਜੋਤ ਸਿੱਧੂ ਕਿਤੇ ਡੁਬੋ ਨਾ ਦੇਵੇ ਸਾਡੀ ਗੱਡੀ ਆ ਕੇ, ਉਹਨੇ ਪਤਾ ਨਹੀਂ ਕਿਹਦੇ ਕਿੰਨੇ ਨੂੰ ਮੋਰਚਾ ਖੋਲ ਲੈਣਾ ਤੇ ਉਹ ਮੁੜ ਕੇ ਅੜ ਜਾਵੇ ਕਿ ਮੈਂ ਤਾਂ ਜਾਊਂ ਪਹਿਲਾਂ ਪ੍ਰਧਾਨ ਲਾਉਂ। ਇਹ ਨਹੀਂ ਪਤਾ। ਸੋ ਕਿਹੜਾ ਸਟੈਂਡ ਲੈ ਲਵੇ ਇਹ ਨਹੀਂ ਪਤਾ। ਤੀਜਾ, ਅਕਾਲੀਆਂ ਨੂੰ ਡਰ ਹੈ ਮਜੀਠੀਆ ਤੇ ਸੁਖਬੀਰ ਬਾਦਲ ਤੇ, ਜਿਵੇਂ ਉਹ ਸਿਆਸੀ ਹਮਲੇ ਬੋਲਦੇ ਨੇ, ਉਹਨਾਂ ਨੂੰ ਡਰ ਹੈਗਾ। ਭਾਜਪਾ ਨੂੰ ਲੱਗਦਾ ਕਿ ਸਾਡੇ ਪੋਤੜੇ ਫਰੋਲ ਸਕਦਾ, ਸਾਡੇ 'ਚ ਰਿਹਾ। ਤੇ ਸਭ ਤੋਂ ਵੱਧ ਡਰ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗ ਰਿਹਾ, ਜਿਨ੍ਹਾਂ ਨੇ ਕਦੇ ਭਗਵੰਤ ਮਾਨ ਰਾਹੀਂ, ਕੇਜਰੀਵਾਲ ਰਾਹੀਂ, ਹੋਰ ਲੀਡਰਾਂ ਰਾਹੀਂ ਨਵਜੋਤ ਸਿੱਧੂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਹੋਈ ਸੀ। ਖਾਸ ਕਰ ਜਦੋਂ ਬੀਜੇਪੀ ਸੀ, ਤਦ ਤੱਕ ਕੇਜਰੀਵਾਲ ਨੇ ਘਰੇ ਬੁਲਾ ਕੇ ਨਾਸਤਾ ਵੀ ਕਰਾ ਲਿਆ ਸੀਗਾ, ਸਾਰਾ ਕੁਛ ਹੈ ਨਾ। ਤੇ ਇਸ ਲਈ ਉਹ ਨਵਜੋਤ ਸਿੱਧੂ ਤੋਂ ਹੁਣ ਆਮ ਆਦਮੀ ਪਾਰਟੀ ਸਭ ਤੋਂ ਵੱਡਾ ਡਰ ਲੱਗਦਾ ਹੈ ਕਿ ਸਾਡੇ 1 ਸਾਲ ਦੇ ਜਿਹੜੀ ਲਿਸਟ ਬਣੀ ਹੋਈ ਹੈ, ਮਤਲਬ ਖਾਮੀਆਂ ਦੀ, ਨਲਾਇਕੀਆਂ ਦੀ, ਗਲਤ ਫੈਸਲਿਆਂ ਦੀ, ਆਪ ਖੁਦਰੀਆਂ ਦੀ, ਦਿੱਲੀ ਵਾਲੀ ਧੱਕੇਸ਼ਾਹੀ ਦੀ, ਦਿੱਲੀ ਵੱਲੋਂ ਚਲਾਏ ਗਏ ਸਰਕਾਰਾਂ ਦੀ, ਉਹਦੇ ਵਿੱਚ ਸਾਡੇ ਚੰਦ ਚੰਗੇ ਕੰਮਾਂ ਨੂੰ ਇਹਨੇ ਲਾਂਭੇ ਕਰ ਦੇਣਾ। ਚੰਦ ਚੰਗੇ ਫੈਸਲੇ ਸਾਡੇ ਲਾਂਭੇ ਕਰ ਦੇਣਾ, ਸਾਡੀ ਇਸ਼ਤਿਹਾਰਬਾਜ਼ੀ ਨੂੰ ਪਰੇ ਰੱਖ ਦੇਣਾ। ਜਿਹੜੇ ਅਸੀਂ ਦਿਖਾਇਆ ਕਿ ਅਸੀਂ ਬਹੁਤ ਸਾਲ 'ਚ ਕੰਮ ਕਰਤਾ ਹੈ ਨਾ, ਉਹ ਸਾਰਾ ਲਾਂਭੇ ਰੱਖ ਕੇ ਇਹਨੇ ਸਾਡੀਆਂ ਉਹਨਾਂ ਚੀਜ਼ਾਂ ਨੂੰ ਜਿਸ ਢੰਗ ਨਾਲ ਨਵਜੋਤ ਸਿੱਧੂ ਨੇ ਪੇਸ਼ ਕਰਨਾ, ਜਿਹੜੀਆਂ ਪਹਿਲਾਂ ਚਾਹੇ ਲੋਕਾਂ 'ਚ, ਵਿਰੋਧੀ ਧਿਰਾਂ 'ਚ, ਪਾਰਟੀਆਂ 'ਚ, ਮੀਡੀਆ 'ਚ ਕਿਤੇ ਆਈਆਂ ਵੀ ਹੋਣ, ਪਰ ਜਿਹੜਾ ਸ਼ੈਲੀ ਆ, ਜਿਹੜਾ ਅੰਦਾਜ਼ ਆ ਨਵਜੋਤ ਸਿੱਧੂ ਦਾ, ਕਿ ਉਹਦੇ ਨਾਲ ਲੋਕਾਂ ਨੂੰ ਸਮਝ ਆਊਗੀ। ਕਿਤੇ ਐ ਨਾ ਹੋਵੇ ਕਿ ਅਸੀਂ ਜਿਮਨੀ ਚੋਣ ਜਿਹੜੀ ਮਾੜੀ ਮੋਟੀ ਮੁਕਾਬਲੇ 'ਚ ਰਹਿਣਾ ਸੀ, ਉਹ ਤੋਂ ਵੀ ਬਾਹਰ ਹੋ ਜਾਈਏ। ਸੋ ਇਸ ਲਈ ਸਾਰੀਆਂ ਧਿਰਾਂ ਨੂੰ ਨਵਜੋਤ ਸਿੱਧੂ ਦੇ ਆਉਣ ਦਾ ਡਰ ਹੈ। ਉਹਦੀ ਆਪਣੀ ਪਾਰਟੀ ਕਾਂਗਰਸ ਨੂੰ ਨਾਲੇ ਨਾਲ ਹੈ ਹੀ ਹੈ, ਪ੍ਰਧਾਨ ਨੂੰ ਆਪਣੀ ਕੁਰਸੀ ਦਾ ਵੀ ਫਿਕਰ ਹੈ ਤੇ ਪਾਰਟੀ ਦਾ ਵੀ ਫਿਕਰ ਹੈ। ਸੋ ਇਸ ਲਈ ਇਹ ਹੁਣ ਨਵਜੋਤ ਸਿੱਧੂ
ਕਿਹੜਾ ਭੁਚਾਲ ਲੈ ਕੇ ਆਉਂਦੇ ਨੇ ਔਰ ਕਿਹਦੇ ਲਈ ਭੁਚਾਲ ਲੈ ਕੇ ਆਉਂਦੇ ਨੇ, ਸਭ ਦੀ ਨਜ਼ਰ ਇਸੇ ਤੇ ਟਿਕੀ ਹੈ ਪ੍ਰਵੀਨ ਜੀ ਜੀ ਨਹੀਂ, ਰਾਜ ਕਰਨਵੀਰ ਜੀ। ਜੀ ਬਿਲਕੁਲ ਬਿਲਕੁਲ ਦੀਪ ਜੀ। ਸੋ ਇਹਦੇ ਆਉਣ ਦੇ ਨਾਲ ਬੜਾ ਕੁਛ ਜਿਹੜਾ ਹੁੰਦਾ, ਵਾਕਈ ਉਹ ਗੱਲ ਤਾਂ ਤੁਹਾਡੀ ਸਹੀ ਆ ਵੀ ਗੱਲ ਉਹੀ ਹੁੰਦੀ ਹੈ, ਕਹਿਣ ਦਾ ਲਹਿਜਾ ਹੁੰਦਾ ਤੇ ਉਹਦੇ ਨਾਲ ਫਰਕ ਜਿਹੜਾ ਉਹ ਜ਼ਰੂਰ ਪੈਂਦਾ ਹੀ ਹੁੰਦਾ ਬਿਲਕੁਲ ਹੈ। ਬਿਲਕੁਲ